ਤੁਸੀਂ ਦੇਖ ਰਹੇ ਹੋ ਸਾਡਾ ਚੈਨਲ ਪੰਜਾਬ ਦਾ ਕਿਸਾਨ। ਸਾਰੇ ਦੋਸਤਾਂ ਨੂੰ ਇਸ ਚੈਨਲ ਵਿੱਚ ਖੁਸ਼ ਆਮਦੀਦ ਕਹਿੰਦੇ ਹਾਂ। ਔਰ ਅਸੀਂ ਆਪਣੀ ਪੁਰਾਣੀ ਵੀਡੀਓ ਦੇ ਵਿੱਚ ਸਾਰੇ ਦੋਸਤਾਂ ਨੂੰ ਜਿਹੜਾ ਹੈ ਉਹ ਜ਼ਿਮੀਂਦਾਰਾਂ ਦੇ ਬਾਰੇ ਅਸੀਂ ਇੱਕ ਟੌਪਿਕ ਲੈ ਕੇ ਚੱਲੇ ਸੀ। ਪਿਛਲੇ ਟੌਪਿਕ ਦੇ ਵਿੱਚ ਅਸੀਂ ਚਾਵਲ ਨੂੰ ਜਿਹੜਾ ਲਾਣਾ ਕਿੰਝ ਹੈਗਾ ਔਰ ਮੁੰਜੀ ਕਿੰਨੇ ਦਿਨਾਂ 'ਚ ਤਿਆਰ ਹੁੰਦੀ ਹੈ। ਇਹ ਪਿਛਲੀ ਵੀਡੀਓ 'ਚ ਅਸੀਂ ਆਪਣੇ ਦੋਸਤਾਂ ਨੂੰ ਇੱਕ ਪੂਰਾ ਜਿਹੜਾ ਹੈ ਉਹ ਸੈਸ਼ਨ ਦੱਸਿਆ ਸੀ। ਅੱਜ ਅਸੀਂ ਆਪਣੇ ਸਾਰੇ ਦੋਸਤਾਂ ਨੂੰ ਨਿਊਟ੍ਰੀਸ਼ਨ ਔਰ ਕਿਹੜੀ ਖਾਦ ਦੀ ਜ਼ਰੂਰਤ ਕਵਰ ਕਰਨਾ ਔਰ ਪੈਦਾਵਾਰ ਲੈਣ ਵਾਸਤੇ ਕਿਹੜੇ ਇਕਦਾਮਾਤ ਕਰਨੇ ਨੇ ਅਸੀਂ ਆਪਣੇ ਅੱਜ ਕਿਸਾਨ ਭਰਾਵਾਂ ਨੂੰ ਆਪਣੇ ਚੈਨਲ ਜਿਹੜਾ ਹੈ ਪੰਜਾਬ ਦੇ ਕਿਸਾਨ ਦੇ ਵਿੱਚ ਆਪਣੇ ਸਾਰੇ ਦੋਸਤਾਂ ਨੂੰ ਇਹਦੇ ਬਾਰੇ ਡਿਟੇਲ ਨਾਲ ਜਿਹੜਾ ਡਿਸਕਸ਼ਨ ਕਰਾਂਗੇ। ਇਨਸ਼ਾਅੱਲਾ ਇਹਦੇ ਸਾਰੇ ਦੋਸਤਾਂ ਨੂੰ ਇਹਦਾ ਫਾਇਦਾ ਹੋਏਗਾ। ਵੈਲਕਮ ਬੈਕ। ਅੱਜ ਅਸੀਂ ਆਪਣੇ ਕਿਸਾਨ ਭਰਾਵਾਂ ਨੂੰ ਦੱਸਾਂਗੇ ਚਾਵਲ ਨੂੰ ਕਿਹੜੇ ਟਾਈਮ ਤੇ ਕਿਹੜੀ ਖਾਦ ਦੀ ਜ਼ਰੂਰਤ ਹੁੰਦੀ ਔਰ ਅਸੀਂ ਆਪਣੀ ਚਾਵਲ ਦੀ ਪੈਦਾਵਾਰ ਨੂੰ 10 ਤੋਂ 20 ਮਿੰਟ ਤੱਕ ਕਿਵੇਂ ਵਧਾ ਸਕਦੇ ਹਾਂ। ਚਾਵਲ ਨੂੰ ਪਹਿਲੀ ਜਿਹੜੀ ਖਾਦ ਸ਼ਿਫਟ ਹੋਣ ਤੋਂ ਬਾਅਦ ਜਿਹੜੀ ਜ਼ਰੂਰਤ ਹੁੰਦੀ, ਪਹਿਲੀ ਖਾਦ ਜਿਹੜੀ ਹੈ ਉਹ DAP ਦੀ ਜ਼ਰੂਰਤ ਹੁੰਦੀ ਹੈ। DAP 1 ਤੋਂ 1.5 ਬੈਗ ਜਿਹੜਾ ਹੈ ਉਹ ਪੂਰੇ ਫਸਲ ਨੂੰ ਜ਼ਰੂਰਤ ਹੁੰਦੀ ਹੈ। 1 ਤੋਂ 1.5 ਬੈਗ ਨੂੰ ਅਸੀਂ 2 ਵਕਫਿਆਂ ਹੀ ਦੇ ਸਕਦੇ, ਯਾਨੀ ਅੱਧਾ ਬੈਗ DAP ਅਸੀਂ ਦੇਵਾਂਗੇ 15 ਤੋਂ 22 ਦਿਨ ਦੇ ਦੌਰਾਨ ਚਾਵਲ ਨੂੰ। ਦੂਸਰਾ ਜਿਹੜਾ ਹੈ ਬਾਕੀ ਜਿਹੜੀ DAP ਦੀ ਮਿਕਦਾਰ ਹੈਗੀ ਉਹ 25 ਤੋਂ 35 ਦਿਨ ਦੇ ਦੌਰਾਨ ਅਸੀਂ 2 ਕਿਸ਼ਤਾਂ ਦੇ ਵਿੱਚ DAP ਦਾ ਇਸਤੇਮਾਲ ਕਰਾਂਗੇ। ਉਸ ਤੋਂ ਬਾਅਦ ਦੂਸਰੀ ਖਾਦ ਜਿਹੜੀ ਹੈ ਉਹ ਨਾਈਟ੍ਰੋਜਨ ਯੂਰੀਆ ਦੀ ਇਸਤੇਮਾਲ ਜਿਹੜਾ ਚਾਵਲ ਨੂੰ ਜ਼ਰੂਰਤ ਹੁੰਦਾ ਹੈ ਯੂਰੀਆ ਦਾ 1.5 ਤੋਂ 2 ਬੈਗ ਯੂਰੀਆ ਦੀ ਜ਼ਰੂਰਤ ਹੁੰਦੀ ਹੈ। ਉਹਨੂੰ ਅਸੀਂ ਅੱਧਾ ਬੈਗ ਦੀ ਜਿਹੜਾ ਹੈ ਅੱਧਾ ਬੈਗ ਦੇ ਵਿੱਚ ਡਿਵਾਈਡ ਕਰਕੇ 3 ਤੋਂ 4 ਪਾਣੀਆਂ ਦੇ ਦੌਰਾਨ ਦੇਵਾਂਗੇ। ਇਕੱਠਾ 2 ਬੈਗ ਯੂਰੀਆ ਚਾਵਲ ਨੂੰ ਨਹੀਂ ਦੇਵਾਂਗੇ, ਜਿਹਦੀ ਵਜ੍ਹਾ ਤੋਂ ਪੱਤਾ ਲਪੇਟ ਆਉਣ ਦਾ ਬਹੁਤ ਜ਼ਿਆਦਾ ਖਦਸ਼ਾ ਹੁੰਦਾ, ਕਿਉਂਕਿ ਚਾਵਲ ਬਹੁਤ ਜ਼ਿਆਦਾ ਸਬਜ਼ੀ ਮਾਇਲ ਜਿਹੜਾ ਨਾ ਸਬਜ਼ ਹੋ ਜਾਂਦਾ ਹੈ, ਜਿਹਦੀ ਵਜ੍ਹਾ ਤੋਂ ਸਬਜ਼ ਜਿਸ ਟਾਈਮ ਹੋਏਗਾ ਤੇ ਬਿਮਾਰੀ ਦਾ ਅਟੈਕ ਉੱਤੇ ਜ਼ਿਆਦਾ ਹੋਏਗਾ। ਤੀਸਰੀ ਖਾਦ ਜਿਹੜੀ ਚਾਵਲ ਦੀ ਹੈ ਉਹ ਇਸਤੇਮਾਲ ਹੁੰਦੀ ਹੈ ਹਿਊਮਿਕ ਐਸਿਡ। ਹਿਊਮਿਕ ਐਸਿਡ ਨੇ ਕੀ ਕਰਨਾ ਹੁੰਦਾ ਹੈ ਕਿ ਪਾਣੀ ਜਿਹੜਾ ਚਾਵਲ ਦੇ ਵਿੱਚ ਖੜਾ ਹੈ ਉਹਦੇ ਲੈਵਲ ਨੂੰ ਬਿਹਤਰ ਰੱਖਦਾ ਹੈ ਔਰ ਜ਼ਮੀਨ ਦੀ ਜਿਹੜੀ ਸਖਤ ਹੈ ਉਹਨੂੰ ਤੋੜ ਦਿੰਦਾ ਹੈ। ਤੀਸਰਾ ਜਿਹੜੀ DAP ਅਸੀਂ ਪਾ ਰਹੇ ਹਾਂ ਉਹ ਪੂਰੀ ਦੀ ਪੂਰੀ ਸਾਡੇ ਰਕਬੇ ਨੂੰ ਅਵੇਲੇਬਲ ਨਹੀਂ ਹੁੰਦੀ pH ਲੈਵਲ ਜ਼ਿਆਦਾ ਹੋਣ ਦੀ ਵਜ੍ਹਾ ਤੋਂ। ਜਿਸ ਟਾਈਮ ਅਸੀਂ ਹਿਊਮਿਕ ਐਸਿਡ ਦਾ ਇਸਤੇਮਾਲ ਕਰਾਂਗੇ ਸਾਡਾ pH ਲੈਵਲ ਕਮ ਹੋ ਜਾਏਗਾ ਔਰ ਸਾਡੀ ਫਾਸਫੋਰਸ ਦੀ ਜਿਹੜੀ ਪੂਰੀ ਮਿਕਦਾਰ ਅਸੀਂ ਆਪਣੇ ਪੈਸੇ ਲਾਏ ਨੇ 1.5 ਬੈਗ DAP ਤੇ, ਅਗਰ ਹਿਊਮਿਕ ਐਸਿਡ ਨੂੰ ਨਾਲ ਅਸੀਂ ਤੀਸਰੇ ਪਾਣੀ ਜਾਂ ਦੂਸਰੇ ਪਾਣੀ ਦੇ ਅੰਦਰ 6 ਤੋਂ 8 ਲੀਟਰ ਦੇ ਦਾਂਗੇ ਤਾਂ ਸਾਡੀ ਫਾਸਫੋਰਸ ਦੀ ਪੂਰੀ